ਅਗਲੀ ਗੱਲ ਕਰੀਏ ਲੁਧਿਆਣਾ ਜ਼ਿਮਨੀ ਚੋਣ ਦੀ, ਪਰ ਇਸ ਤੋਂ ਪਹਿਲਾਂ ਵਿਕਰਮ ਮਜੀਠੀਆ ਬਾਰੇ ਖਾਸੀ ਚਰਚਾ ਤੇ ਚਰਚਾ ਇਹ ਵੀ ਚੱਲ ਰਹੀ ਹੈ ਵੀ ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਵਿਕਰਮ ਮਜੀਠੀਆ ਗ੍ਰਿਫਤਾਰ ਵੀ ਹੋ ਸਕਦੇ। ਪ੍ਰਵੀਨ ਜੀ, ਵਿਕਰਮ ਸਿੰਘ ਮਜੀਠੀਆ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਮੇਰੇ ਤੇ ਨਵਾਂ ਕੇਸ ਹੋ ਸਕਦਾ ਹੈ। ਉਹ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਮੇਰੇ ਘਰੇ ਸਰਚ ਵਾਰੰਟ ਆ ਸਕਦੇ ਆ, ਮੇਰੀ ਜਾਂਚ ਪੜਤਾਲ ਕੀਤੀ ਜਾ ਸਕਦੀ ਹੈ, ਮੈਨੂੰ ਨਵੇਂ ਕੇਸ 'ਚ ਉਲਝਾਇਆ ਜਾ ਸਕਦਾ ਹੈ। ਫਿਰ ਉਹ ਜਦੋਂ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ, ਸਿੱਟ 'ਚ 5ਵੀਂ ਵਾਰ ਤਬਦੀਲ ਹੋਈ, ਮਤਲਬ ਸਹੀ ਮਾਇਨਿਆਂ 'ਚ 5ਵੀਂ ਸਿੱਟ ਬਣੀ ਹੈ ਨਾ, ਤਦ ਵੀ ਉਹਨਾਂ ਨੇ ਕਿਹਾ ਕਿ ਭਾਈ ਜੇ ਇੰਨਾ ਹੀ ਹੈ ਤਾਂ ਗੋਲੀ ਮਾਰ ਦਿਓ ਮੈਨੂੰ ਵੀ, ਸਿੱਧੂ ਮੂਸੇਵਾਲੇ ਵਾਂਗ ਮੈਨੂੰ ਵੀ ਮਰਵਾ ਦਿਓ। ਸੋ ਸਿੱਧੇ ਮਤਲਬ ਲਗਭਗ ਸਿੱਧੇ ਹੋ ਕੇ ਟੱਕਰ ਰਹੇ ਨੇ ਸਰਕਾਰ, ਕੋਈ ਦੋ ਰਾਏ ਨਹੀਂ। ਬੇਸ਼ੱਕ ਪਿਛਲੇ ਦਿਨਾਂ 'ਚ ਉਹਨਾਂ ਨੇ ਜਿਵੇਂ ਜਥੇਦਾਰ ਸਾਹਿਬਾਨ ਦੇ ਮਾਮਲੇ ਤੇ ਇੱਕ ਸਟੈਂਡ ਲਿਆ ਸੀ, ਉਸ ਤੋਂ ਬਾਅਦ ਉਹਨਾਂ ਨੇ ਵੀ ਚੁੱਪ ਵੱਟ ਲਈ, ਬਾਦਲ ਧਿਰ ਨੇ ਵੀ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਚੁੱਪ ਵੱਟ ਲਈ। ਉਹ ਮਾਮਲਾ ਹੁਣ ਲਗਭਗ ਟੈਕਲ ਹੋ ਗਿਆ ਜਾਂ ਸੈਟਲ ਹੋ ਗਿਆ ਜਦੋਂ ਸੁਖਬੀਰ ਸਿੰਘ ਬਾਦਲ ਘਰੇ ਵੀ ਪਹੁੰਚ ਗਏ। ਸੋ ਉਹ ਮਾਮਲਾ ਤਾਂ ਹੁਣ ਅੱਗੇ ਵੱਧ ਗਿਆ। ਪਰ ਜਿਹੜਾ ਇਹ ਮਾਮਲਾ ਬਹੁਤ ਗੰਭੀਰ ਹੋਇਆ ਕਿ ਬਕਾਇਦਾ ਤੌਰ ਤੇ ਜਿਹੜੀ ਸਰਕਾਰੀ ਧਿਰ ਦੇ ਵਕੀਲ ਨੇ ਜਾਂ ਸਿੱਟ ਨਾਲ ਸੰਬੰਧਿਤ ਜਿਹੜੇ ਵਕੀਲ ਨੇ, ਉਹ ਮੋਹਾਲੀ ਕੋਰਟ ਪਹੁੰਚੇ ਜੀ ਕਿ ਸਰਚ ਵਾਰੰਟ ਲੈਣਾ ਜੀ ਅਸੀਂ ਜੀ। ਤੇ ਇਹ ਤੋਂ ਪਹਿਲਾਂ ਕਿ ਉਹ ਸਰਚ ਵਾਰੰਟ ਲੈਂਦੇ, ਵਿਕਰਮ ਮਜੀਠੀਆ ਦੇ ਵਕੀਲ ਪਹੁੰਚ ਗਏ ਜੀ, ਐਪਲੀਕੇਸ਼ਨ ਲਾਤੀ ਉਹਨਾਂ ਨੇ ਕਿ ਜੀ ਸਾਨੂੰ ਸਰਚ ਵਾਰੰਟ ਦੀ ਲਈ ਜਿਹੜੀ ਐਪਲੀਕੇਸ਼ਨ ਲਾਈ ਹੈ ਇਹਨਾਂ ਦੇ ਵਕੀਲਾਂ ਨੇ, ਉਹਦੀ ਕਾਪੀ ਚਾਹੀਦੀ ਹੈ। ਠੀਕ ਹੈ, ਸਾਨੂੰ ਜਾਣਕਾਰੀ ਦਿੱਤੀ ਜਾਵੇ ਜੀ ਕਿ ਕਿਹੜੀ ਥਾਂ ਤੇ ਸਰਚ ਵਾਰੰਟ ਮੰਗਦੇ ਨੇ ਜੀ। ਚਲੋ ਇਸ ਮਸਲੇ ਤੇ ਬਹਿਸ ਹੋ ਗਈ, ਸਰਕਾਰੀ ਵਕੀਲ ਕਹਿਣਗੇ ਤੁਸੀਂ ਨਹੀਂ ਮੰਗ ਸਕਦੇ, ਤੇ ਮਾਨਯੋਗ ਅਦਾਲਤ ਕਹਿੰਦੀ ਕੋਈ ਨਾ, ਫਿਰ 5 ਤਰੀਕ ਨੂੰ ਸੁਣਵਾਈ ਕਰਾਂਗੇ। ਸੋ ਅੱਜ 4 ਹੋ ਗਈ ਹੈ ਜੀ, ਸਵੇਰ ਨੂੰ 5 ਹੋ ਜਾਣੀ ਹੈ, ਕੱਲ ਨੂੰ ਦੇਖਦੇ ਹਾਂ ਕੀ ਹੁੰਦਾ। ਪਰ ਕੁੱਲ ਮਿਲਾ ਕੇ ਇਹਦੇ ਵਿੱਚ ਇੰਨਾ ਜ਼ਰੂਰ ਸਪਸ਼ਟ ਹੈ ਕਿ ਜਿਹੜੇ ਖਦਸ਼ੇ ਵਿਕਰਮ ਮਜੀਠੀਆ ਪ੍ਰਗਟਾ ਰਹੇ ਸੀ, ਗੱਲ ਉਧਰ ਨੂੰ ਵੱਧਦੀ ਦਿਖ ਰਹੀ ਹੈ। ਪ੍ਰਵੀਨ ਜੀ, ਕਿਸੇ ਸਮੇਂ ਸੀ ਕਿ ਸਰਕਾਰ ਬਣਦੀ, ਇਹਨਾਂ ਨੇ ਵਿਜੇ ਸਿੰਗਲਾ ਜਿਹੜਾ ਇਹਨਾਂ ਦਾ ਮੰਤਰੀ ਸੀ ਉਹਨੂੰ ਟੰਗਿਆ ਹੈ ਨਾ, ਫਿਰ ਜ਼ਿਮਨੀ ਚੋਣਾਂ ਦੀਆਂ ਪ੍ਰਕਿਰਿਆ ਦੇ ਦਰਮਿਆਨ ਸੁਖਪਾਲ ਖਹਿਰਾ ਨੂੰ ਪੁਲਿਸ ਭੇਜਤੀ ਘਰੇ, ਜੇ ਉਹ ਹੈ ਨਾ। ਤੇ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਹੁਣ ਲੁਧਿਆਣਾ ਚੋਣਾਂ ਤੋਂ ਪਹਿਲਾਂ ਵੀ ਇਹ ਦਿਖਾਉਣ ਦੀ ਕੋਸ਼ਿਸ਼ ਕਿ ਲਓ ਜੀ ਬੜਾ ਮਗਰਮੱਛ ਫੜ ਲਿਆ ਜੀ, ਹੈ ਨਾ, ਨਸ਼ੇ ਦੇ ਦੋਸ਼ਾਂ 'ਚ, ਚਿੱਟੇ ਦੇ ਦੋਸ਼ਾਂ 'ਚ ਤਾਂ ਮਾਮਲਾ ਚੱਲੇ ਰਿਹਾ। ਬੇਸ਼ੱਕ ਭੋਲੇ ਵਾਲੀਆਂ ਉਹ 10 FIR ਚੋਂ ਕੁਛ ਨਾ ਲੱਭਿਆ ਹੈ ਨਾ, ਵਿਕਰਮ ਮਜੀਠੀਆ ਕਹਿੰਦੇ ਮੈਨੂੰ 8 ਘੰਟੇ ਬੈਠ ਕੇ ਕੁਛ ਵੀ ਲਿਆ, ਕੁਛ ਨਹੀਂ ਲੱਭਿਆ, ਇਸ ਲਈ ਹੁਣ ਨਵਾਂ ਮਾਮਲਾ ਲਿਆ ਸਕਦੇ ਨੇ, ਕੋਈ ਹੋਰ ਤਰ੍ਹਾਂ ਕਾਰਵਾਈ ਹੋ ਸਕਦੀ ਹੈ। ਪਰ ਕਿਤੇ ਨਾ ਕਿਤੇ ਇਹਨਾਂ ਦੋਸ਼ਾਂ ਦਾ ਸਾਹਮਣਾ ਤਾਂ ਕਰੇ ਰਹੇ ਨੇ ਵਿਕਰਮ ਮਜੀਠੀਆ। ਔਰ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਿਆਸਤ ਦੇ ਵਿੱਚ ਲੱਗੇ ਦਾਗ ਧੁਲਦੇ ਨਹੀਂ ਹੁੰਦੇ। ਸੋ ਇਸ ਲਈ ਇਹ ਸਟੇਜੀ ਦਾਗ ਵਜੋਂ ਚਰਚਾ 'ਚ ਰਹਿਣੇ ਨੇ, ਚਾਹੇ ਅਦਾਲਤ ਪ੍ਰਕਿਰਿਆ ਤੁਸੀਂ ਜਿਹੋ ਜਿਹਾ ਮਰਜ਼ੀ ਸਰਟੀਫਿਕੇਟ ਲਿਆਓ। ਸੋ ਹੁਣ ਵਿਕਰਮ ਮਜੀਠੀਆ ਦੇ ਉੱਤੇ ਇਸ ਪਹਿਲੂ ਦੇ ਕੇ ਜੀ ਇਹ ਚਿੱਟੇ ਮਾਮਲੇ 'ਚ ਘਿਰੇ ਨੇ ਜੀ, ਆਹ ਲਓ ਜੀ ਲੁਧਿਆਣੇ 'ਚ ਦੱਸਣ ਕਿ ਅਸੀਂ ਜੀ ਇਕੱਲੇ ਬਲਡੋਜ਼ਰ ਨਹੀਂ ਚਲਾਉਂਦੇ, ਲਓ ਜੀ ਬੜਾ ਮਗਰਮੱਛ ਫੜ ਲਿਆ, ਇਹ ਦਿਖਾਉਣਾ। ਸੋ ਜੇਕਰ ਇਹ ਦਿਖਾਉਣਾ ਤਾਂ ਫਿਰ ਤੈਅ ਆ ਕਿ ਲੁਧਿਆਣਾ ਚੋਣਾਂ ਤੋਂ ਪਹਿਲਾਂ ਕੋਈ ਵੱਡੀ ਕਾਰਵਾਈ ਵਿਕਰਮ ਮਜੀਠੀਆ ਤੇ ਹੋ ਸਕਦੀ ਹੈ। ਕਿ ਉਹ ਸਰਚ ਵਾਰੰਟ ਰਾਹੀਂ ਪਹਿਲਾਂ ਛਾਪੇਮਾਰੀ ਹੋਊਗੀ, ਪਹਿਲਾਂ ਪੁਣਛਾਣ ਹੋਊਗੀ, ਫਿਰ ਕੋਈ ਦਸਤਾਵੇਜ਼ਾਂ ਦਾ ਹਵਾਲਾ, ਕਿਸੇ ਦਾ ਹਵਾਲਾ ਦੇ ਕੇ ਗ੍ਰਿਫਤਾਰੀ। ਮੈਂ ਕਹਿੰਦਾ ਚਾਹੇ 2 ਦਿਨਾਂ ਬਾਅਦ ਜ਼ਮਾਨਤ ਹੋ ਜਾਵੇ ਅਗਲੇ ਦੀ, ਅਗਲੇ ਕਹਿਣਗੇ ਚੋਣਾਂ ਤੋਂ ਪਹਿਲਾਂ ਕਰਕੇ ਦਿਖਾਓ ਜੀ ਕੁਛ ਕੇ ਲਓ ਬੜਾ। ਹੋ ਸਕਦਾ ਰਾਜਦੀਪ ਵਰਗੇ ਦੇ ਉੱਤੇ ਵੀ ਜਿਹੜੀ ਕਾਰਵਾਈ ਨਹੀਂ ਕਰ ਰਹੇ, ਉਧਰ ਨੂੰ ਵੀ ਸ਼ਾਇਦ ਹੋ ਸਕਦਾ ਕਿ ਮਤਲਬ ਭਗੌੜਾ ਵਗੈਰਾ ਲਾ ਦੇਣ। ਚਲੋ ਅਸੀਂ ਤਾਂ ਚਾਹੁੰਦੇ ਹਾਂ ਕਿ ਤੁਹਾਡੀ ਕਾਰਵਾਈ ਸਹੀ ਟਰੈਕ ਤੇ ਆਵੇ, ਪੰਜਾਬ ਨਸ਼ੇ ਤੋਂ ਮੁਕਤ ਹੋਵੇ। ਪਰ ਜੇ ਤੁਹਾਡੀ ਕਾਰਵਾਈ ਨਸ਼ੇ ਤੋਂ ਮੁਕਤ ਕਰਨ ਦੀ ਬਜਾਏ ਰਾਜਨੀਤੀ ਤੋਂ ਪ੍ਰੇਰਿਤ ਰਹੂਗੀ, ਫਿਰ ਲੋਕਾਂ ਨੂੰ ਉਹ ਵੀ ਸਮਝ ਆਊਗੀ। ਸੋ ਲੋਕ ਇੰਨੇ ਹੁਣ ਅਣਜਾਣ ਨਹੀਂ ਹੈਗੇ। ਸੋ ਇਹ ਗੱਲ ਇੱਧਰ ਨੂੰ ਤੁਰ ਪਈ ਆ ਕਿ ਵਿਕਰਮ ਮਜੀਠੀਆ ਦੀ ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਗ੍ਰਿਫਤਾਰੀ ਦੀ ਸੰਭਾਵਨਾ ਹੈ। ਉਹ ਚਾਹੇ 24 ਘੰਟੇ ਪਹਿਲਾਂ ਹੋਵੇ, ਚਾਹੇ 72 ਘੰਟੇ ਪਹਿਲਾਂ ਹੋਵੇ, ਚਾਹੇ 2 ਦਿਨ ਪਹਿਲਾਂ ਹੋਵੇ, ਇਹ ਖਾਸੀ ਸਥਿਤੀ ਬਣੀ ਹੋਈ ਆ। ਹਾਂ, ਇਸ ਸਭ ਦੇ ਦਰਮਿਆਨ ਪੜਦੇ ਉਹਲੇ ਕੁਛ ਹੋ ਜਾਵੇ ਤਾਂ ਉਹਦਾ ਪਤਾ। ਦੇਖੋ ਗੱਲ ਇਹ ਹੈ ਸ਼ਰਮਾ ਜੀ ਕਿ ਗ੍ਰਿਫਤਾਰ ਕਰਨਾ ਸਿਆਸੀ ਆਗੂ ਨੂੰ ਠੀਕ ਹੈ, ਉਹ ਸਿਆਸੀ ਤੌਰ ਤੇ ਤੁਹਾਨੂੰ ਲਾਹਾ ਦੇ ਸਕਦਾ, ਪਰ ਜਿਹੜੀ ਅਦਾਲਤ ਦੇ ਵਿੱਚ ਜ਼ਿਰਾ ਹੋਣੀ ਆ ਉੱਥੇ ਤਾਂ ਤੁਹਾਡੀ ਕਾਨੂੰਨੀ ਤੌਰ ਤੇ ਜਿਹੜੀ ਤੁਸੀਂ ਤਿਆਰੀ ਕੀਤੀ ਹੈ ਉਹਨੇ ਨਿਬੜਨਾ ਨਾ। ਐਡਵੋਕੇਟ ਜਨਰਲ ਬਾਰੇ ਆਪਾਂ ਗੱਲਾਂ ਕੀਤੀਆਂ ਸੀ ਇੱਕ ਦਿਨ ਕਿ 3 ਸਾਲਾਂ ਦੇ ਵਿੱਚ 4 ਬਦਲਤੇ ਆ। ਦੂਜੇ ਪਾਸੇ ਆਪਾਂ ਇਹ ਵੀ ਗੱਲ ਕੀਤੀ ਕਿ ਏਜੰਸੀਆਂ ਦਾ ਜਿਹੜਾ ਕੰਮਕਾਰ ਉਹ ਕਿਸ ਤਰੀਕੇ ਦਾ, ਫੜ ਕਿੰਨੇ ਬੰਦਿਆਂ ਨੂੰ, ਪਰਚੇ ਕਿੰਨੇ ਬੰਦਿਆਂ ਤੇ ਮੁਕਾਮ ਤੇ ਕਿੰਨੇ ਕੁ ਪਹੁੰਚੇ ਨੇ, ਸਜ਼ਾ ਕਿੰਨਿਆਂ ਨੂੰ ਹੋਈ ਆ, ਉਹ ਫੀਸ ਦੀ ਆਪਾਂ ਕੱਢੀ ਸੀ ਨਾ ਇੱਕ ਦਿਨ। ਸੋ ਇਹ ਨਹੀਂਗਾ ਕਿ ਤੁਸੀਂ ਇੱਕ ਮੌਕਾ ਵੇਖ ਕੇ ਤੇ ਹੁਣ ਫਲਾਣ ਨੂੰ ਬੰਦੇ ਨੂੰ ਫੜ ਲਓ, ਫਲਾਣ ਨੂੰ ਗ੍ਰਿਫਤਾਰ ਕਰ ਲਓ। ਠੀਕ ਹੈ, ਕੁਛ ਚੀਜ਼ਾਂ ਵਕਤੀ ਤੌਰ ਤੇ ਹੁੰਦੀਆਂ ਨੇ, ਪਰ ਪੋਲੀਟੀਕਲੀ ਉਹ ਤੁਹਾਨੂੰ ਬੈਕਫਾਇਰ ਹੀ ਕਰਦੀਆਂ ਨੇ ਫਿਰ ਜਦੋਂ ਤੁਸੀਂ ਉਹਨਾਂ 'ਚ ਅਸਫਲ ਹੋ ਜਾਂਦੇ ਹੋ।